ਉਹਨੇ ਕਿਹਾ ਜੀ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਨਾਲ ਚੰਗੇ ਸੰਬੰਧ ਬਣਾਉਣ ਦੀ, ਪਰ ਇਹ ਹਟਦੇ ਹੀ ਨਹੀਂ। ਮੈਂ ਤਾਂ ਦੇਖੋ ਆਪਣੀ ਪਹਿਲੀ ਓਥ ਟੇਕਿੰਗ ਵੇਲੇ ਨਵਾਜ਼ ਸ਼ਰੀਫ ਨੂੰ ਇਨਵਾਈਟ ਕੀਤਾ ਸੀ, ਤੇ 9/11 ਹੋ ਗਿਆ ਤੇ ਉਹਨੂੰ ਕਰਨ ਵਾਲਾ ਫਿਰ ਕਿੱਥੋਂ ਮਿਲਿਆ? ਪਾਕਿਸਤਾਨ 'ਚ। The remarks are misleading and one-sided. They conveniently omit the Jammu and Kashmir dispute, which remains unresolved for the last 7 decades. Despite India's solemn assurances to the United Nations, Pakistan and Kashmiri people, India was involved in fomenting trouble on Pakistan soil and carrying out state-sanctioned oppression in Jammu and Kashmir. It also accused India of orchestrating target assassinations, subversion, and terrorism in foreign territories. Viewers, welcome back to our program. So ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਪੋਡਕਾਸਟ ਲੈਕਸ ਫਰੈਡਮੈਨ ਨੂੰ ਦਿੱਤੇ ਇੰਟਰਵਿਊ ਵਿੱਚ ਮੋਦੀ ਨੇ ਪਾਕਿਸਤਾਨ ਨੂੰ ਦੁਨੀਆ ਭਰ ਵਿਚਲੀ ਦਹਿਸ਼ਤਗਰਦੀ ਦਾ ਹੈੱਡਕੁਆਟਰ ਦੱਸਿਆ ਔਰ ਜੰਮੂ ਕਸ਼ਮੀਰ ਦਾ ਮਸਲਾ ਹੱਲ ਨਾ ਹੋਣ ਲਈ ਵੀ ਪਾਕਿਸਤਾਨ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਹੈ। ਔਰ ਮੋਦੀ ਦੇ ਇਸ ਇੰਟਰਵਿਊ ਤੇ ਤਿੱਖਾ ਰਿਐਕਸ਼ਨ ਦਿੰਦਿਆਂ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਦਾ ਕਹਿਣਾ ਹੈ ਕਿ ਮੋਦੀ ਵੱਲੋਂ ਸਰਾਸਰ ਝੂਠ ਬੋਲਿਆ ਗਿਆ ਹੈ ਔਰ ਭਾਰਤ ਸਰਕਾਰ ਵੱਲੋਂ ਇੱਕ ਪਾਸੇ ਜੰਮੂ ਕਸ਼ਮੀਰ ਵਿੱਚ ਜ਼ਬਰ ਦੀ ਚੱਕੀ ਹੈ ਉਹ ਚੱਲ ਰਹੀ ਹੈ ਔਰ ਦੂਸਰੇ ਪਾਸੇ ਭਾਰਤ ਵੱਲੋਂ ਪਾਕਿਸਤਾਨ ਵਿੱਚ ਵੀ ਐਕਟਿਵਿਸਟ ਦੀਆਂ ਜਿਹੜੀਆਂ ਟਾਰਗੇਟਸ ਕਿਲਿੰਗ ਕੀਤੀਆਂ ਜਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਜਿਹੜੀ ਮੁੱਖ ਚਰਚਾ ਸਾਰੇ ਮੀਡੀਆ 'ਚ ਹੀ ਹੈ, ਜਿਵੇਂ ਅਸੀਂ ਗੱਲ ਕਰਕੇ ਹਟੇ ਹਾਂ ਕਿ ਅਮਰੀਕਨ ਯੂਟਿਊਬਰ ਜਿਹੜਾ ਹਾਲਾਂਕਿ ਕੰਪਿਊਟਰ ਫੀਲਡ ਔਰ AI ਨਾਲ ਡੀਲ ਕਰਦਾ ਰਿਹਾ ਹੈ, ਐਲਨ ਮਸਕ ਨੇ ਉਹਨੂੰ ਜਿਹੜਾ ਐਲੀਵੇਟ ਕੀਤਾ ਔਰ ਉਸ ਨੇ ਮੋਦੀ ਨਾਲ ਜਾ ਕੇ 3 ਘੰਟੇ ਤੋਂ ਵੀ ਜ਼ਿਆਦਾ ਪੋਡਕਾਸਟ ਕੀਤਾ, ਲੀਡ ਫਰੀਡਮੈਨ, ਔਰ ਉਸ ਨੂੰ ਜਿਹੜਾ ਟਰੂਥ ਸੋਸ਼ਲ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਉਸ ਦੇ ਉੱਤੇ ਵੀ ਟਰੰਪ ਨੇ ਪੋਸਟ ਕੀਤਾ ਔਰ ਮੋਦੀ ਨੇ ਵੀ ਅੱਜ ਉਸੇ ਹੀ ਸੋਸ਼ਲ ਪਲੇਟਫਾਰਮ ਨੂੰ ਜੁਆਇਨ ਕੀਤਾ ਹੈ ਦੱਸਣ ਲਈ ਕਿ ਜੀ ਟਰੰਪ ਸਾਹਿਬ ਬਹੁਤ ਮਹਾਨ ਨੇ। ਹੁਣ ਇਸ 3 ਘੰਟੇ ਤੋਂ ਜ਼ਿਆਦਾ ਦੇ ਪੋਡਕਾਸਟ ਦੇ ਵਿੱਚ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਇਸ ਦੀ ਚੀਰਫਾੜ ਕੀਤੀ ਹੈ ਕਿ ਝੂਠ ਦੇ ਅੰਬਾਰ ਲਾ ਦਿੱਤੇ। ਬੰਦਾ ਇਹ ਕਹਿੰਦਾ ਝੂਠ ਦਾ ਝੂਠ, ਪਰ ਇੱਥੇ ਹੁੰਦਾ ਹੈ ਕਿ ਵੀ 3 ਘੰਟੇ ਉਹਨੇ ਆਪਣਾ ਸਾਰਾ ਹੀ ਉਹਦਾ ਜੇ ਕੋਈ ਵੀ ਇਨਵੈਸਟੀਗੇਟਿਵ ਜਰਨਲਿਸਟ ਸਾਰਿਆਂ ਨੂੰ ਦੇਖੇਗਾ ਤਾਂ ਉਹ ਕਹੇਗਾ 3 ਘੰਟੇ 'ਚੋਂ ਪੌਣੇ 3 ਘੰਟੇ ਉਹਨੇ ਝੂਠੀ ਬਚਪਨ ਨਾਲ ਵੀ ਰਿਲੇਟਡ, ਮੈਂ ਹਿਮਾਲਿਆ ਗਿਆ, ਮੈਂ ਸੰਨਿਆਸੀ ਲੱਭ ਰਿਹਾ ਸੀ, ਮੈਂ ਫਲਾਣਾ ਅਤਿਆਨੰਦ ਕਿ ਕਿਹਨੇ ਮੈਨੂੰ ਕਿਹਾ ਤੇਰੇ ਸਾਹਮਣੇ ਬਹੁਤ ਵੱਡਾ, ਉਹ ਜਿਹੜਾ ਸੱਚਮੁੱਚ ਜਿਹੜਾ ਉਹਨੇ ਆਪਣੀ ਮਾਂ ਦੇ ਮਰਨ ਤੋਂ ਬਾਅਦ ਕਿਹਾ ਸੀ ਕਿ ਜਦੋਂ ਤੱਕ ਮੇਰੀ ਮਾਂ ਜਿਉਂਦੀ ਸੀ ਤੇ ਮੈਨੂੰ ਲੱਗਦਾ ਸੀ ਕਿ ਮੈਂ ਬਾਇਓਲੋਜੀਕਲ ਸਨ ਹੈ, ਹੁਣ ਮੈਨੂੰ ਲੱਗਦਾ ਮੈਂ ਬਾਇਓਲੋਜੀਕਲ ਨਹੀਂ ਹੈ, ਮੈਨੂੰ ਤਾਂ ਜਿਹੜਾ ਇੱਕ ਖਾਸ ਕੰਮ ਲਈ ਭੇਜਿਆ, ਮੈਂ ਡਿਵਾਈਨ ਅਵਤਾਰ ਹੋ ਗਿਆ। ਔਰ ਜਿਵੇਂ ਜਦੋਂ ਤੁਸੀਂ ਉਹਨੂੰ ਕਿਤੇ ਉੱਤਰਾਖੰਡ ਦੇ ਵਿੱਚ ਜਾਂ ਅਯੁੱਧਿਆ ਮੰਦਰ ਜਾਂ ਦੂਜੇ ਉਹ ਕੇਰਲਾ 'ਚ ਜਾ ਕੇ ਉੱਥੇ ਤੁਸੀਂ ਦੇਖੋ ਤੇ ਉਹ ਇਵੇਂ ਹੀ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਰਿਹਾ ਹੁੰਦਾ ਕੈਮਰਿਆਂ ਦੇ ਸਾਹਮਣੇ ਕਿ ਵੀ ਜਿਵੇਂ ਇਹ ਵਿਸ਼ਨੂੰ ਦਾ ਅਵਤਾਰ ਇੱਕ ਨਵਾਂ ਉਤਰਿਆ ਆ ਕੇ ਔਰ ਉਹ ਖੁਦ ਵੀ ਮੰਨਣ ਲੱਗ ਗਿਆ ਵੀ ਮੈਂ ਬਾਇਓਲੋਜੀਕਲ ਨਹੀਂ ਹੈ ਔਰ ਮੈਂ ਬਿਲਕੁਲ ਜਿਹੜਾ ਉਹ ਰੱਬ ਨੇ ਮੈਨੂੰ ਭੇਜਿਆ ਇਸ ਲਈ। ਹੁਣ ਇਸ ਸਾਰੇ ਦੇ ਚੱਲਦਿਆਂ ਜ਼ਾਹਰ ਹੈ ਵੀ ਜਦ ਪੋਡਕਾਸਟ ਦੇ ਵਿੱਚ ਹਾਲਾਂ ਇਹ ਤਾਂ ਨਹੀਂ ਹੈ ਵੀ ਸਟ੍ਰਿਕਟਲੀ ਉਹ ਉਵੇਂ ਹੀ ਸਕ੍ਰਿਪਟਡ ਹੋਏਗਾ ਜਿਵੇਂ ਅਕਸ਼ੇ ਕੁਮਾਰ ਨੂੰ ਦਿੱਤਾ, ਲੇਕਿਨ ਜਿਹੜਾ ਬੰਦਾ ਇਹ ਮਿਸਟਰ ਫਰੀਡਮੈਨ ਆਇਆ ਇੰਟਰਵਿਊ ਤੋਂ ਪਹਿਲਾਂ ਹੀ ਕਹਿੰਦਾ ਕਿ ਜੀ ਮੈਂ ਤਾਂ ਤੁਹਾਨੂੰ ਇੱਕ ਰੂਹਾਨੀ ਸ਼ਖਸੀਅਤ ਸਮਝ ਕੇ ਤੁਹਾਡਾ ਇੰਟਰਵਿਊ ਕਰ ਰਿਹਾ, ਮੈਂ ਤਾਂ 24 ਘੰਟੇ ਦਾ ਵਰਤ ਰੱਖਿਆ ਤਾਂ ਕਿ ਮੇਰੀ ਸੋਲ ਪਿਓਰ ਹੋਏ ਔਰ ਦੂਜਾ ਹੋਏ। ਸੋ ਮਤਲਬ ਜ਼ਾਹਰ ਹੈ ਵੀ ਜਿਹੜਾ ਬੰਦੇ ਬਾਰੇ ਕਿਹਾ ਜਾਂਦਾ ਫਰੀਡਮੈਨ ਬਾਰੇ ਉਹਨੇ ਕਿਤੇ ਹੋਰ ਕਿਹਾ ਸੀ ਜੀ ਮੈਂ ਹਰ ਟੌਪਿਕ ਨੂੰ ਬਹੁਤ ਰਿਸਰਚ ਕਰਦਾ ਜਾਂ, ਤਾਂ ਉਹਨੂੰ ਰਿਸਰਚ ਕਰਨ 'ਚ ਕੋਈ ਬਹੁਤਾ ਵਕਤ ਨਹੀਂ ਸੀ ਲੱਗਣਾ ਚਾਹੀਦਾ ਕਿ ਨਾ ਮੋਦੀ ਦਾ ਬਚਪਨ ਗਰੀਬੀ 'ਚ ਸੀ, ਜਿਵੇਂ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਜੁੱਤੀਆਂ ਪਾਉਣ ਨੂੰ ਵੀ ਨਹੀਂ ਸੀ, ਨਾ ਉਹਨੇ ਕਿਤੇ ਚਾਹ ਪਿਓ ਨਾਲ ਵੇਚੀ ਕਿਉਂਕਿ ਜਿੱਥੇ ਚਾਹ ਵੇਚਣ ਦੀ ਗੱਲ ਪਿਓ ਨਾਲ ਉੱਥੇ ਸਟੇਸ਼ਨ ਹੀ ਨਹੀਂ ਸੀ ਉਦੋਂ, ਨਾ ਉਹਨੇ ਕੋਈ ਕੀਤਾ ਇਹਦੇ ਉਲਟ। ਜੇ ਮੋਦੀ ਦਾ ਡਾਰਕ ਸਾਈਡ ਦੇਖਣੀ ਹੋਏ ਤਾਂ ਉਹ ਸੁਬਰਾਮਨਿਅਮ ਸਵਾਮੀ ਤੋਂ ਪੁੱਛ ਲਓ, ਜਿਹੜਾ RSS ਡਾਇਲੋਗ ਹੈ ਇਹਨੇ ਕਿੰਨੇ ਘਰ ਤਬਾਹ ਕੀਤੇ ਨੇ
ਔਰ ਕਿਸ ਕਿਸਮ ਦਾ ਅਮਰੀਕਾ 'ਚ ਇੱਥੇ ਆ ਕੇ 90ਵਿਆਂ ਦੇ ਵਿੱਚ ਕਿਵੇਂ ਕਈ ਮਹੀਨੇ ਕਿੱਥੇ ਰਿਹਾ, ਕੌਣ ਇਹਦੀ ਸਪਾਂਸਰ ਕਰ, ਚੀਨ ਦੇ ਸਾਹਮਣੇ ਜ਼ਬਾਨ ਕਿਉਂ ਨਹੀਂ ਖੋਲਦਾ, ਉੱਥੇ ਇਹਦੇ ਕਿਹੜੇ ਕਾਲੇ ਰਾਜ ਛੁਪੇ ਹੋਏ ਨੇ। ਸੋ ਮਤਲਬ ਇਹ ਤਾਂ ਇਵੇਂ ਹੀ ਹੈ ਕਿ ਜਿਹੜਾ ਬਿਲਕੁਲ ਕਾਲਖ ਹੈ ਉਹ ਆਪਣੇ ਆਪ ਨੂੰ ਚਾਨਣ ਸਾਬਤ ਕਰੇ। ਪਰ ਜਿਹੜਾ RSS ਦਾ ਫੇਵਰਿਟ ਸਬਜੈਕਟ ਹੈ, ਜਦੋਂ ਇਹਨਾਂ ਨੂੰ ਹੋਰ ਕੁਛ ਨਾ ਲੱਭੇ ਤਾਂ ਫਿਰ ਪਾਕਿਸਤਾਨ ਐਪੀ ਸੈਂਟਰ ਦਹਿਸ਼ਤਗਰਦੀ ਦਾ, ਕਿਉਂਕਿ ਅਖੰਡ ਭਾਰਤ ਦੀ ਹੈ ਤਾਂ ਲੈ ਦੇ ਕਿ RSS ਦਾ ਪ੍ਰਚਾਰਕ ਹੀ ਹੈ, ਜਿਨ੍ਹਾਂ ਦੀ ਟ੍ਰੇਨਿੰਗ ਹੀ ਇਹ ਸੀ, ਜਿਨ੍ਹਾਂ ਦੇ ਨਾਰਾ ਹੀ ਇਹ ਸੀ 47 'ਚ ਕਿ ਸ਼ਮਸ਼ਾਨ ਭਲੇ ਹੀ ਬਣ ਜਾਵੇ, ਬਣ ਸਕਤਾ ਪਾਕਿਸਤਾਨ ਨਹੀਂ। ਇਹ ਇਹਨਾਂ ਦੀ ਇਹ ਮੈਂਟਲ ਟ੍ਰੇਨਿੰਗ ਹੈ। ਔਰ ਅੱਜ ਤੱਕ ਵੀ ਉਸ ਦੁਨੀਆ 'ਚ ਹੀ ਰਹਿੰਦੇ ਨੇ। ਸੋ ਕਾਲਡ ਅਖੰਡ ਭਾਰਤ, ਜਿਹਦੇ 'ਚ ਅਫਗਾਨਿਸਤਾਨ ਵੀ ਇਹਨਾਂ ਦਾ ਹਿੱਸਾ ਹੋਏਗਾ, ਸ਼੍ਰੀਲੰਕਾ ਵੀ ਇਹਨਾਂ ਦੇ ਕੋਲ ਹੋਏਗਾ, ਬਰਮਾ ਵੀ ਇੱਥੇ ਹੀ ਹੋਏਗਾ। ਜੇ ਤੁਸੀਂ ਮਾਰੀਸ਼ੀਅਸ ਔਰ ਦੂਸਰੇ ਜਿੱਥੇ ਜਾ ਕੇ ਆਇਆ ਇਹਨਾਂ ਦੀਆਂ ਤਕਰੀਰਾਂ ਔਰ ਇਹਨੂੰ ਦੇਖੋ ਤੇ ਇਹਨਾਂ ਦੇ ਮਾਈਂਡ ਸੈਟ 'ਚੋਂ ਇਹ ਪਾਰਟ ਨਿਕਲਿਆ ਨਹੀਂ ਹੈ। ਸੋ ਇਸੇ ਲਈ ਫਰੀਡਮੈਨ ਦੇ ਨਾਲ ਵੀ ਜਦੋਂ ਉਹਨੇ ਪਾਕਿਸਤਾਨ ਬਾਰੇ ਇਸ ਹੱਦ ਤੱਕ ਜਾ ਕੇ, ਇਕੱਲਾ ਇਹੀ ਨਹੀਂ ਉਹਨੇ ਕਿਹਾ ਜੀ ਦੁਨੀਆ 'ਚ ਦਹਿਸ਼ਤਗਰਦ ਤੁਹਾਡੇ 9/11 ਹੋ ਗਿਆ, ਤੇ ਉਹਨੂੰ ਕਰਨ ਵਾਲਾ ਫਿਰ ਕਿੱਥੋਂ ਮਿਲਿਆ? ਪਾਕਿਸਤਾਨ 'ਚ। ਉਹਨੇ ਕਿਹਾ ਜੀ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਨਾਲ ਚੰਗੇ ਸੰਬੰਧ ਬਣਾਉਣ ਦੀ, ਪਰ ਇਹ ਹਟਦੇ ਹੀ ਨਹੀਂ। ਮੈਂ ਤਾਂ ਦੇਖੋ ਆਪਣੀ ਪਹਿਲੀ ਓਥ ਟੇਕਿੰਗ ਵੇਲੇ ਨਵਾਜ਼ ਸ਼ਰੀਫ ਨੂੰ ਇਨਵਾਈਟ ਕੀਤਾ ਸੀ, ਦੂਜਾ ਇਹਨਾਂ ਨੇ ਫਲਾਂ ਕਾਂਡ ਕਰਤਾ, ਔਰ ਦੂਸਰਾ ਇਹ ਐਪੀ ਸੈਂਟਰ ਹੈ ਦਹਿਸ਼ਤਗਰਦ। ਜਦੋਂ ਤੱਕ ਦੁਨੀਆ ਇਹ ਨਹੀਂ ਸਮਝਦੀ ਕਿ ਜੀ ਪਾਕਿਸਤਾਨ ਨੂੰ ਜਿਹੜਾ ਇਹ ਇਸ ਲਈ ਹੈ, ਕੋਈ ਮਸਲਾ ਹੱਲ ਨਹੀਂ। ਯਾਨੀ ਇਸ ਹੱਦ ਤੱਕ ਤੁਸੀਂ ਇੱਕ ਪਾਸੇ ਉਸ ਚੀਨ ਬਾਰੇ ਜਿਨ੍ਹਾਂ ਨੇ 4000 ਸਕੁਅਰ ਕਿਲੋਮੀਟਰ ਇਹਨਾਂ ਦੀ ਟੈਰੀਟਰੀ ਖੋਈ ਹੈ 5 ਸਾਲ ਤੋਂ, ਜਿੱਥੇ 70,000 ਫੌਜ ਚਾੜੀ ਹੋਈ ਹੈ, ਉੱਤੇ ਪਹਾੜੀਆਂ ਦੇ ਉੱਤੇ ਜਿਹੜੇ ਵਿਚਾਰੇ ਕਈ ਮਰ ਰਹੇ ਨੇ, ਲੇਕਿਨ ਉੱਥੇ ਕਹਿ ਰਿਹਾ ਜੀ ਅਸੀਂ ਤਾਂ ਗਵਾਂਢੀ ਹੈ, ਪਰਿਵਾਰ ਹੈ, ਸਾਡਾ ਤਾਂ ਭਰਾਵਾਂ 'ਚ ਹੁੰਦਾ ਹੀ ਹੈ, ਅਸੀਂ ਤਾਂ ਇੰਨੇ ਪੁਰਾਣੇ ਸਾਡੇ ਰਿਸ਼ਤੇ ਸੱਭਿਆਚਾਰਕ ਸੰਸਕ੍ਰਿਤਕ ਔਰ ਇਹ ਸਾਰੇ ਬਿਲਕੁਲ ਜਿਹੜਾ ਉਹ। ਪਰ ਪਾਕਿਸਤਾਨ ਜਿਹੜਾ ਜਿੰਨਾ ਜ਼ਹਿਰ ਉਹਨੇ ਉਗਲਿਆ, ਔਰ ਅੱਜ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਬਿਲਕੁਲ ਠੀਕ ਰਿਐਕਟ ਕੀਤਾ। ਇਹ ਕਰਨਾ ਬਣਦਾ ਸੀ। ਕੋਈ ਇਹ ਕਹਿ ਕੇ ਕਿ ਕਿਉਂਕਿ ਜਿਸ ਲੈਵਲ ਦੇ ਉੱਤੇ ਇਸ ਪੋਡਕਾਸਟ ਨੂੰ ਇੰਟਰਨੈਸ਼ਨਲਾਈਜ਼ ਕੀਤਾ ਗਿਆ, ਜੇ ਟਰੰਪ ਦੇ ਉਸ ਟਰੂਥ ਪਲੇਟਫਾਰਮ ਦੇ ਉੱਤੇ ਸੋਸ਼ਲ ਤੇ ਆਇਆ, ਇਟਸ ਆਲ ਓਵਰ। ਇੰਡੀਅਨ ਮੀਡੀਆ 'ਚ ਤਾਂ ਚਲੋ ਜੋ ਹੋਣਾ ਹੀ ਸੀ, ਔਰ ਉਹਦੇ 'ਚ ਜਿਹੜਾ ਪਾਕਿਸਤਾਨ ਨੇ ਕਿਹਾ ਵੀ ਇਹ ਜਿਹੜਾ ਮੋਦੀ ਨੇ ਇਸ 'ਚ ਕਿਹਾ ਉਹ ਸਾਡੇ ਬਾਰੇ, ਪਾਕਿਸਤਾਨ ਬਾਰੇ ਉਹ ਮਿਸਲੀਡਿੰਗ ਹੈ ਔਰ ਵਨ ਸਾਈਡਡ ਹੈ ਉਹਦਾ ਇਹ ਪ੍ਰਚਾਰ। ਔਰ ਉਹਦੇ 'ਚ ਉਹਨਾਂ ਨੇ, ਪਾਕਿਸਤਾਨ ਨੇ ਰਾਦਰ, ਉਹਨਾਂ ਦੇ ਫੋਰਨ ਆਫਿਸ ਨੇ ਸਟੇਟਮੈਂਟ ਜਾਰੀ ਕੀਤੀ ਹੈ ਇਸ ਦੇ ਉੱਤੇ। ਉਹਦੇ 'ਚ ਉਹਨਾਂ ਨੇ ਕਿਹਾ ਕਿ ਦਾ ਰਿਮਾਰਕਸ ਆਰ ਮਿਸਲੀਡਿੰਗ ਐਂਡ ਵਨ ਸਾਈਡਡ, ਗੁੰਮਰਾਹਕੁਨ ਨੇ ਔਰ ਇੱਕ ਤਰਫਾ ਨੇ। They conveniently omit the Jammu and Kashmir dispute, which remains unresolved for the last 7 decades, despite India's solemn assurances to the United Nations, Pakistan and Kashmiri people। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਜੰਮੂ ਕਸ਼ਮੀਰ ਦੇ ਜਿਹੜਾ ਅਸਲੀ ਗੱਲ ਹੈ 7 ਦਹਾਈਆਂ ਤੋਂ ਜਿਹੜਾ ਅਨਰਿਜ਼ੋਲਵਡ ਪਿਆ, ਇਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਔਰ ਇਹ ਜਿਹੜਾ ਆਲਰੇਡੀ ਇੰਡੀਆ ਨੇ ਯੂਨਾਈਟਿਡ ਨੇਸ਼ਨਸ ਪਾਕਿਸਤਾਨ ਤੇ ਕਸ਼ਮੀਰੀਆਂ ਨੂੰ ਤਾਂ ਇਹੀ ਅਸ਼ੋਰ ਕੀਤਾ ਸੀ ਕਿ ਉਹਨਾਂ ਦੀਆਂ ਇੱਛਾਵਾਂ ਦੇ ਮੁਤਾਬਕ ਕਸ਼ਮੀਰੀ ਲੋਕਾਂ ਦੇ ਜ਼ਾਹਰ ਹੈ ਪਲੇਬਿਸਾਈਟ ਇਸ ਦਾ ਫੈਸਲਾ ਲਿਆ ਜਾਏਗਾ। ਫਿਰ ਇਸ ਸਟੇਟਮੈਂਟ 'ਚ ਉਹਨਾਂ ਨੇ ਕਿਹਾ ਕਿ ਇੰਡੀਆ ਵਾਜ਼ ਇਨਵੋਲਵਡ ਇਨ ਫੋਮੈਂਟਿੰਗ ਟਰਬਲ ਔਨ ਪਾਕਿਸਤਾਨ ਸੋਇਲ, ਕਿ ਪਾਕਿਸਤਾਨ ਦੀ ਧਰਤੀ ਤੇ ਵੀ ਇਹ ਜਿਹੜੀ ਹੈ ਟਰਬਲ ਕਰ ਰਹੇ ਨੇ, and carrying out state sanctioned oppression in Jammu and Kashmir। Indian state Jammu Kashmir 'ਚ ਵੀ ਜਿਹੜੀ ਹੈ ਇਹਨਾਂ ਦੀ ਜ਼ੁਲਮ ਦੀ ਚੱਕੀ ਚੱਲ ਰਹੀ ਹੈ। It also accused India of orchestrating target assassinations, subversion and terrorism in foreign territories। ਇਹ ਹੁਣ ਪਹਿਲੀ ਵਾਰ ਹੈ ਵੀ ਪਾਕਿਸਤਾਨ ਖੁੱਲ੍ਹ ਕੇ ਜਿਹੜਾ ਇਹ ਕਹਿਣ ਲੱਗਾ ਕਿ ਭਾਈ ਉਹਨਾਂ ਨੇ ਜਿਹੜਾ ਟਾਰਗੇਟਡ ਅਸੈਸੀਨੇਸ਼ਨ, ਅਸੀਂ ਤਾਂ ਲਗਾਤਾਰਤਾ ਨਾਲ ਕਹਿੰਦੇ ਰਹੇ ਵੀ ਖਾਲਿਸਤਾਨੀ ਐਕਟਿਵਿਸਟ ਨੂੰ ਵੀ ਪਾਕਿਸਤਾਨ 'ਚ ਮਾਰਿਆ ਹੈ, ਕਸ਼ਮੀਰੀਆਂ ਨੂੰ ਵੀ ਮਾਰਿਆ ਹੈ। ਜਿਹੜੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਸੋ ਕਾਲਡ, ਉਹਦੇ ਰਾਹੀਂ ਜਿਹੜੀ ਆ ਲੇਟੈਸਟ ਹਰਕਤ ਇਹਨਾਂ ਨੇ ਕੀਤੀ ਹੈ ਉਹ ਟ੍ਰੇਨ ਹਾਈਜੈਕਿੰਗ ਦੀ, ਔਰ ਉਸ ਸਾਰੇ ਦੇ ਥੱਲੇ, ਔਰ ਜਿਵੇਂ ਇੰਡੀਅਨ ਮੀਡੀਆ ਨੇ ਜਿਹੜੀਆਂ ਨੇ ਪੁੱਠੀਆਂ ਛਾਲਾਂ ਮਾਰੀਆਂ, ਪੂਰਾ ਉਸ ਨੂੰ ਸੈਲੀਬ੍ਰੇਟ ਕੀਤਾ। ਸੋ ਜ਼ਾਹਰ ਹੈ ਵੀ ਖਬਰਾਂ ਹੀ ਉੱਥੋਂ ਨਿਕਲ ਰਹੀਆਂ ਸੀ, ਜਿਵੇਂ ਉਹ ਜਿਹੜੇ ਨੇ ਹਾਈਜੈਕ ਕਰਨ ਵਾਲੇ ਉਹ ਹੈ ਹੀ ਇਹਨਾਂ ਦੇ ਨਾਲ ਰਾਬਤੇ 'ਚ ਸੀ। ਔਰ ਪਾਕਿਸਤਾਨ ਨੇ ਕਿਹਾ ਵੀ ਇਹ ਤਾਂ ਖੁਦ
ਟਾਰਗੇਟਡ ਕਿਲਿੰਗਸ ਔਰ ਦੂਸਰੇ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਹਮੇਸ਼ਾ ਹੀ, ਫੋਰਨ ਆਫਿਸ ਸੈਡ, ਪਾਕਿਸਤਾਨ ਹੈਜ਼ ਆਲਵੇਜ਼ ਐਡਵੋਕੇਟਡ ਕੰਸਟਰਕਟਿਵ engagement and result oriented dialogue to resolve all the outstanding issues including the core dispute of Jammu and Kashmir। ਵੀ ਅਸੀਂ ਤਾਂ ਡਾਇਲੌਗ ਰਾਹੀਂ, ਗੱਲਬਾਤ ਰਾਹੀਂ ਸਾਰੇ ਮਸਲੇ ਜਿਹੜੇ ਨੇ ਹੱਲ ਕਰਨਾ ਚਾਹੁੰਦੇ ਹਾਂ, ਜਿਹਦੇ 'ਚ ਜਿਹੜਾ ਕੋਰ ਇਸ਼ੂ ਹੈ ਜੰਮੂ ਐਂਡ ਕਸ਼ਮੀਰ ਦਾ, ਔਰ ਤਾਂ ਕਿ ਜਿਹੜਾ ਪੀਸ ਔਰ ਸਟੇਬਿਲਿਟੀ ਹੋਏ ਸਾਊਥ ਏਸ਼ੀਆ 'ਚ। ਔਰ ਇੰਡੀਆਜ਼ ਰਿਜਿਡ ਅਪਰੋਚ ਐਂਡ ਹੈਜੇਮੋਨਿਕ ਐਂਬੀਸ਼ਨ, ਕਿ ਇਹਨਾਂ ਦਾ ਇਹੀ ਨੇ ਜਿਹੜੇ ਗਲਬਾ ਰੱਖਣਾ ਚਾਹੁੰਦੇ ਨੇ, ਰਿਜਿਡ ਇਹਨਾਂ ਦੀ ਅਪਰੋਚ ਹੈ। ਔਰ ਇਸ ਸਾਰੇ ਦੇ ਉੱਤੇ ਜਿਹੜਾ ਉਹਨਾਂ ਨੇ, ਮੈਂ ਸਮਝਦਾ ਵੀ ਫੋਰਨ ਆਫਿਸ ਨੇ ਫੌਰਨ ਰਿਐਕਟ ਕੀਤਾ ਐਂਡ ਬਿਲਕੁਲ ਠੀਕ ਜ਼ਬਾਨ 'ਚ ਇਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ। ਉਹਨੂੰ ਕੁਲਭੂਸ਼ਣ ਯਾਦਵ ਜਿਹੜਾ ਫੜਿਆ ਹੋਇਆ, ਉਹਨੂੰ ਤੋਤੇ ਨੂੰ ਬੁਲਾਓ ਜ਼ਰਾ, ਔਰ ਫਿਰ ਉਹ ਆਵਾਜ਼ ਸਾਰਿਆਂ ਨੂੰ ਦੱਸੋ ਕਿ ਵੀ ਕਿਵੇਂ ਉਸ ਨੇ ਈਰਾਨ 'ਚ ਬੈਠ ਕੇ ਵਿਦਨ ਬਲੋਚਿਸਤਾਨ ਜਿਹੜਾ ਹੈ ਉਹ ਸੇਫ ਹਾਊਸ ਖੋਲ੍ਹੇ, ਕਿਵੇਂ ਉਹਨੇ ਜਿਹੜਾ ਹੈ ਉੱਥੇ ਦਹਿਸ਼ਤਗਰਦੀ ਫੈਲਾਈ। ਔਰ ਇਹ ਬੜਾ ਜ਼ਰੂਰੀ ਹੈ ਕਿਉਂਕਿ ਹੁਣ ਤੱਕ ਡਿਫੈਂਸਿਵ ਅਪਰੋਚ ਰੱਖੀ ਹੈ ਪਾਕਿਸਤਾਨ ਨੇ, ਜਿਹਦਾ ਨਤੀਜਾ ਹੈ ਵੀ ਇਹਨਾਂ ਦੇ ਇੰਨੇ ਹੌਸਲੇ ਵਧੇ ਹੋਏ ਨੇ ਕਿ ਹਰ ਪਲੇਟਫਾਰਮ 'ਤੇ ਉਹ UN ਹੋਏ, ਹਿਊਮਨ ਰਾਈਟਸ ਕਾਉਂਸਲ ਹੋਏ, ਕਿਤੇ ਵੀ ਦੋ ਹੈਡ ਆਫ ਦਾ ਸਟੇਟ ਮਿਲ ਰਹੇ ਹੋਣ, ਇਹ ਉੱਥੇ ਪਾਕਿਸਤਾਨ ਨੂੰ ਡੈਨੀਗ੍ਰੇਟ ਕਰਨ ਪਹੁੰਚ ਜਾਂਦੇ ਨੇ। ਸੋ ਇਹ ਰਾਈਟ ਅਪਰੋਚ ਹੈ ਫੋਰਨ ਆਫਿਸ ਦੀ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।